ਸਾਵਣ ਦੀ ਪਹਿਲੀ ਝੜੀ। ਅੱਜ ਸਾਵਣ ਦੀ ਪਹਿਲੀ ਝੜੀ ਲੱਗੀ ਸੀ। ਅਜ਼ਲਾਂ ਤੋਂ ਪਿਆਸੀ ਧਰਤੀ ਦੇ ਸਭ ਦੋਣੇ ਧੁਲ ਗਏ ਸਨ ਤੇ ਉਹ ਨਵੀਂ ਵਿਆਹੀ ਰਨ ਵਾਂਗੂ ਹਰ ਪਾਸੇ ਖੁਸ਼ਬੂਆਂ ਖਿਲਾਰ ਰਹੀ ਸੀ। ਫੁੱਲ ਬੂਟੇ ਜਾਲਿਆ ਹੋਇਆ ਕਸ਼ਟ ਵਿਸਾਰ ਕੇ ਬੇਫਿਕਰ ਬਾਲਾਂ ਵਾਂਗੂ ਹਵਾ ਵਿੱਚ ਤਾੜੀਆਂ ਵਜਾ ਰਹੇ ਸਨ। ਪਵਨ ਦੇ ਕੰਧਾੜੇ ਚੜੇ ਭਵਰੇ ਖੁਸ਼ਬੂ ਦਾ ਪਿੱਛਾ ਕਰਦੇ ਭਜਦੇ ਸਨ ਤੇ ਬਾਰੀ ਦੀ ਜਾਲੀ ਨਾਲ ਟਕਰਾ ਰਹੇ ਸਨ ਤੇ ਹਵਾ ਨੱਚਦੀ ਟੱਪਦੀ ਸਫੀਆ ਦੇ ਰੇਸ਼ਮੀ ਵਾਲਾਂ ਨਾਲ ਖੇਡਦੀ ਡਰਾਇੰਗ ਰੂਮ ਦੇ ਪਰਦਿਆਂ ਨਾਲ ਗਲੋਕੜੀਆਂ ਪਾ ਰਹੀ ਸੀ। ਫੁੱਲਾਂ ਦਾ ਮੂੰਹ ਚੁੰਮ ਕੇ ਆਉਣ ਵਾਲੀ ਹਵਾ ਸਫੀਆ ਨੂੰ ਟੁੰਬਣ ਲੱਗ ਪਈ। ਸਵੈਟਰ ਉਣਨਾ ਉਹ ਕਦੇ ਦਾ ਵਿਸਰ ਚੁੱਕੀ ਸੀ। ਖਿਆਲਾਂ ਦੇ ਵਹਿਣਾਂ ਵਿੱਚ ਉਹ ਇਵੇਂ ਫਸੀ ਸੀ ਜਿਵੇਂ ਘਰੋਂ ਬਾਹਰ ਭਾਦਰੂ ਦਾ ਬੱਦਲ ਆ ਲੈਂਦਾ ਏ। ਹਾਏ ਅੱਲਾ, ਉਹ ਬੇਵੱਸੀ ਹੋ ਗਈ ਤੇ ਉਹਨੇ ਵਾਲਾਂ ਦਾ ਇੱਕ ਨਿੱਕਾ ਜਿਹਾ ਗੁੱਛਾ ਮੱਥੇ ਤੋਂ ਪਰਾਂ ਕਰ ਦਿੱਤਾ। ਪਰ ਸ਼ੋਖ ਹਵਾ ਫੇਰ ਉੱਥੇ ਹੀ ਲੈ ਆਈ ਤੇ ਉਹ ਗੁੱਛਾ ਇੰਜ ਘੁੰਮਣ ਲੱਗ ਪਿਆ ਜਿਵੇਂ ਉਹਦੀਆਂ ਬਖਦੀਆਂ ਗੱਲਾਂ ਦੀਆਂ ਬਲਾਵਾਂ ਲੈ ਰਿਹਾ ਹੋਵੇ। ਮਰ ਜਾਣੀ, ਇਹ ਮੈਨੂੰ ਕਿਉਂ ਤੰਗ ਪਈ ਕਰਦੀ ਏ? ਉਹ ਥੋੜ੍ਹੀ ਦੇਰ ਸੋਚਣ ਲਈ ਰੁਕੀ। ਕਾਲਜ ਛੱਡਣ ਮਗਰੋਂ ਇਹਨੂੰ ਗਾਇਬ ਹੋ ਜਾਣਾ ਚਾਹੀਦਾ ਸੀ। ਕੁੜੀਆਂ ਦੀ ਰੀਸ ਕਰਕੇ ਮੈਂ ਕਟਵਾਈ ਸੀ। ਕਾਲਜ ਦੇ ਦਿਨ ਵੀ ਹੁਣ ਸੁਫਨਾ ਹੋ ਗਏ ਨੇ। ਉਹਦੀ ਸੋਚ ਦੀਆਂ ਗੁੰਝਲਾਂ ਹੋਰ ਵੱਧਦੀਆਂ ਜਾ ਰਹੀਆਂ ਸਨ। ਉਹ ਮੈਨੂੰ ਵੇਖ ਕੇ ਲੱਟ ਭੌਰਾ ਹੋ ਜਾਂਦਾ ਸੀ। ਉਹ ਕਿਧਰੇ ਗਵਾਚ ਗਿਆ ਏ? ਨਹੀਂ, ਉਹ ਕਿਧਰੇ ਨਹੀਂ ਗਿਆ। ਉਹ ਅੱਜ ਵੀ ਕਿਸੇ ਬਾਗ ਵਿੱਚ ਅਕਲਵਾਂਝੇ ਬੈਠਾ ਹੋਏਗਾ। ਉਹ ਅੱਜ ਵੀ ਕਿਸੇ ਸੜਕ ਦੇ ਉਜਾੜ ਕੰਢੇ 'ਤੇ ਖਲੋਤਾ ਹੋਏਗਾ, ਨੀਵੀਂ ਪਾਈ ਕਿੰਜ ਕੁਝ ਸੋਚ ਰਿਹਾ ਹੋਵੇਗਾ ਮੇਰੇ ਬਾਰੇ, ਜਿਹਦੀ ਉਸ ਚਾਹਤ ਕੀਤੀ ਤੇ ਪਾ ਨਾ ਸਕਿਆ। ਜਿਨ੍ਹਾਂ ਫੱਟਾਂ 'ਤੇ ਕੁਝ ਖਰੁੰਡ ਆ ਗਏ ਸਨ, ਸਾਵਣ ਦੀ ਝੜੀ ਨੇ ਅੱਜ ਫੇਰ ਉਹਨਾਂ ਨੂੰ ਹਰਾ ਕਰ ਦਿੱਤਾ ਸੀ। ਉਹ ਬੇਵੱਸੇ ਹੱਥਾਂ ਨਾਲ ਇਹਨਾਂ ਖਰੁੰਡਾਂ ਨੂੰ ਖੁਰਚ ਰਹੀ ਸੀ, ਜਿਹਦੇ ਵਿੱਚ ਸਵਾਦ ਵੀ ਸੀ ਤੇ ਚੀਸਾਂ ਵੀ। ਮੇਰੀ ਇੱਕ ਗੱਲ ਸੁਣੋਗੇ? ਅਫਜ਼ਲ ਦੇ ਇਹ ਲਫ਼ਜ਼ ਯਾਦਾਂ ਦਿਆਂ ਖਾਨਿਆਂ ਵਿੱਚੋਂ ਨਿਕਲ ਕੇ ਇੱਕ ਵਾਰੀ ਫੇਰ ਸਫੀਆ ਦੇ ਕੰਨਾਂ ਨਾਲ ਟਕਰਾਏ। ਇਹਨਾਂ ਲਫ਼ਜ਼ਾਂ ਵਿੱਚ ਤਰਲਾ ਸੀ, ਪਿਆਰ ਸੀ, ਕੋਮਲਤਾ ਸੀ। ਜੀ ਕੀ ਆਂਦੇ ਹੋ? ਉਹਨੇ ਗੱਲ ਨੂੰ ਸਮਝਿਆ ਬਿਨਾਂ ਆਖਿਆ ਸੀ। ਇਹਦੇ ਲਫ਼ਜ਼ਾਂ ਵਿੱਚ ਕੁਝ ਸ਼ੋਖੀ ਸੀ, ਨਾਜ਼ ਸੀ, ਹੌਲੀ ਹੌਲੀ ਮੁਸਕਰਾਹਟ ਸੀ। ਨਕਾਬ 'ਚੋਂ ਪੁਣ ਕੇ ਆਉਣ ਵਾਲੀ ਰੋਸ਼ਨੀ ਨੇ ਅਫਜ਼ਲ ਨੂੰ ਖੀਵਾ ਕਰ ਦਿੱਤਾ। ਉਹਨੇ ਬੋਝੇ 'ਚੋਂ ਰੁਮਾਲ ਕੱਢਿਆ ਤੇ ਐਨਕ ਦੇ ਸ਼ੀਸ਼ੇ ਸਾਫ਼ ਕਰਨ ਲੱਗ ਪਿਆ। ਤੁਸੀਂ ਮੈਨੂੰ ਹੱਸ ਕੇ ਕਿਉਂ ਤੱਕਦੇ ਹੋ? ਉਹ ਝਟਕੋ ਮਗਰੋਂ ਬੋਲਿਆ। ਮੇਰੀ ਮਰਜ਼ੀ। ਇਹ ਦੋ ਲਫ਼ਜ਼ਾਂ ਦਾ ਜਵਾਬ ਸੁਣਦਿਆਂ ਹੀ ਅਫਜ਼ਲ ਦੇ ਹੱਥ ਦੀ ਐਨਕ ਬੁੱਝੇ ਡਿੱਗ ਪਈ ਤੇ ਉਹਦੇ ਪਤਲੇ ਸ਼ੀਸ਼ੇ ਟੱਚ ਕਰਕੇ ਟੁੱਟ ਗਏ ਤੇ ਚਪਰਾਂ ਇੱਧਰ ਉੱਧਰ ਖਿਲਰ ਗਈਆਂ। ਕੋਈ ਗੱਲ ਨਹੀਂ, ਉਹਦੇ ਕੰਨਾਂ ਵਿੱਚ ਗੂੰਜਿਆ। ਪਰ ਉੱਥੇ ਤਾਂ ਦੂਆਂ ਦੇ ਬੁੱਲਾਂ ਉੱਤੇ ਚੁੱਪ ਵਰਤੀ ਹੋਈ ਸੀ। ਤੁਹਾਡੀ ਮਰਜ਼ੀ ਤੇ ਮੈਂ ਮੰਨਣਾ, ਪਰ ਮੈਂ ਕਿੱਥੇ ਜਾਵਾਂ? ਅਫਜ਼ਲ ਨੇ ਜ਼ੁਬਾਨ 'ਚੋਂ ਸ਼ਾਮ ਕਲਿਆਣ ਦਾ ਸੋਜ਼ ਜਗਾਉਂਦਿਆਂ ਆਖਿਆ। ਕਿਸੇ ਤੁਹਾਨੂੰ ਡੱਕਿਆ ਏ? ਜਿੱਥੇ ਜੀ ਕਰੇ ਜਾਓ, ਡੱਠੇ ਖੂਹ ਵਿੱਚ ਜਾਓ, ਮੈਨੂੰ ਕੀ? ਉਹ ਹੁਣ ਨਿੱਕੀ ਨਿੱਕੀ ਹਾਸੀ ਪਈ ਹੱਸਦੀ ਸੀ ਤੇ ਮੋਤੀਏ ਦੀਆਂ ਕਲੀਆਂ ਵਾਂਗੂ ਦੰਦ ਲੁਕਣ ਮਿੱਟੀ ਪੈ ਖੇਡਦੇ ਸਨ। ਸਫੀਆ, ਤੇਰੀ ਮੁਸਕਰਾਹਟ ਨੇ ਮੈਨੂੰ ਲੁੱਟ ਲਿਆ ਏ। ਸਮਝ ਨਹੀਂ ਆਉਂਦੀ ਤੂੰ ਮੇਰੇ ਨਾਲ ਪਿਆਰ ਕਰਨੀ ਏ ਕਿ ਉਹ ਇਹ ਲਫ਼ਜ਼ ਪੂਰਾ ਕਰਨਾ ਨਹੀਂ ਚਾਹੁੰਦਾ ਸੀ। ਪਰ ਇਹ ਵੀ ਤੇ ਚਾਹੁੰਦਾ ਸੀ ਕਿ ਇੱਕ ਗੱਲ ਦਾ ਅੱਜ ਨਿਤਾਰਾ ਹੋ ਜਾਏ। ਜੇ ਤੁਸੀਂ ਮੈਥੋਂ ਨਫ਼ਰਤ ਕਰਦੇ ਹੋ ਤੇ ਓੜਕ ਪਿਆਰ ਦੀਆਂ ਨਜ਼ਰਾਂ ਨਾਲ ਮੈਨੂੰ ਕਿਉਂ ਵੇਖਦੇ ਹੋ? ਅਫਜ਼ਲ ਨੇ ਹੁਣ ਖੁੱਲ੍ਹ ਕੇ ਗੱਲ ਸ਼ੁਰੂ ਕਰ ਦਿੱਤੀ ਸੀ ਤੇ ਉਹਨੂੰ ਖਾਹ ਨਸਚਾ ਹੋ ਰਹੀ ਸੀ ਕਿ ਮੇਰੀ ਇਸ ਗੱਲ ਦਾ ਜਵਾਬ ਉਹ ਹਾਂ ਵਿੱਚ ਦੇਗੀ। ਉਹ ਰੱਤਾ ਕੋ ਆਕੜ ਕੇ ਟੁਰਨ ਲੱਗ ਪਿਆ। ਨਫ਼ਰਤ ਕਰਨੀ ਆ, ਜਾਓ ਥਾਣੇ ਰਿਪੋਰਟ ਕਰ ਦਿਓ, ਸਫੀਆ ਨੇ ਕੰਬਦੀ ਆਵਾਜ਼ ਵਿੱਚ ਆਖਿਆ ਤੇ ਬੁਰਕੇ ਦੇ ਨਕਾਬ ਨੂੰ ਕਾਬੂ ਕਰਨ ਲੱਗੀ ਜਿਹੜਾ ਹਵਾ ਨਾਲ ਉੱਡਣ ਲੱਗ ਪਿਆ ਸੀ। ਅਫਜ਼ਲ ਇੱਕਦਮ ਇਸ ਜਵਾਬ ਤੋਂ ਉਭਾਸਰ ਗਿਆ, ਜਿਵੇਂ ਸੌਂਦਿਆਂ ਭੁਚਾਲ ਦਾ ਸੁਫਨਾ ਵੇਖਿਆ ਹੋਵੇ। ਉਹ ਬਾਜ਼ੀ ਹਾਰ ਚੁੱਕਾ ਸੀ। ਉਸ ਕੱਚਿਆਂ ਪੈਂਦੇ ਚਲੇ ਜਾਣ ਦਾ ਫੈਸਲਾ ਕੀਤਾ ਤੇ ਨਾਲ ਦੀ ਗਲੀ ਵਿੱਚ ਟੁਰਨ ਲੱਗਾ। ਅੱਜ ਤੇ ਮੈਨੂੰ ਜ਼ਰੂਰੀ ਕੰਮ ਏ, ਕੱਲ੍ਹ ਮਿਲਾਪ ਹੋਏਗਾ। ਉਹ ਢੇਰ ਕੋਸ਼ਿਸ਼ ਮਗਰੋਂ ਇਹ ਕਹਿ ਸਕਿਆ। ਸਫੀਆ ਨੇ ਤ੍ਰਿੱਖੇ ਲਫ਼ਜ਼ ਐਸ ਕਾਰਨ ਵਰਤੇ ਸਨ ਕਿ ਮਿਲਾਪ ਲੰਮਾ ਹੋ ਜਾਏ। ਉਹ ਜਾਣਦੀ ਸੀ ਕਿ ਉਸ ਦੀ ਜਵਾਨੀ ਇੱਕ ਸੇਬ ਏ ਜਿਹਨੂੰ ਕੋਈ ਤੋੜੇਗਾ ਨਹੀਂ ਤੇ ਉਹ ਡਿੱਗ ਕੇ ਖਿਲਰ ਪੁੱਲਰ ਜਾਏਗਾ
ਤੇ ਆਲੇ ਦੁਆਲੇ ਨੂੰ ਗੰਦਿਆਂ ਕਰ ਦੇਵੇਗਾ। ਉਸ ਆਪਣੀ ਰੁੱਖੀ ਹਯਾਤੀ ਵਾਸਤੇ ਇਹਨੂੰ ਹੀ ਸਹਾਰਾ ਢੂੰਡਿਆ ਸੀ। ਅਫਜ਼ਲ ਨੇ ਕੱਲ੍ਹ ਮਿਲਣ ਦਾ ਕੌਲ ਦਿੱਤਾ ਏ। ਆਸ ਦੀ ਇੱਕ ਕਿਰਨ ਨੇ ਉਹਦੇ ਕਾਲਜੇ ਨੂੰ ਚੂੰਡੀ ਵੱਢੀ ਤੇ ਉਹ ਜਲਦੀ ਨਾਲ ਕਾਲਜ ਦੇ ਫਾਟਕ ਵਿੱਚ ਵੜ ਗਈ। ਉਹ ਸੋਚਦੀ ਸੀ ਕਿ ਇਸ ਦੁਨੀਆ ਵਿੱਚ ਕਿੰਨੇ ਅਜੀਬ ਲੋਕ ਵਸਦੇ ਨੇ ਜਿਹੜੇ ਕਿਸੇ ਦੇ ਮੂਡ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਉਹ ਅੱਜ ਕਾਲਜ ਵਿੱਚ ਇਹਦੇ ਬਾਰੇ ਹੀ ਸੋਚਦੀ ਰਹੀ। ਭਾਵੇਂ ਕਈ ਪ੍ਰੋਫੈਸਰ ਆਏ ਤੇ ਘੰਟੀਆਂ ਵੱਜੀਆਂ, ਓੜਕ ਉਸ ਆਪਣੇ ਪਿਆਰ ਨੂੰ ਅਫਜ਼ਲ ਸਾਹਮਣੇ ਮੰਨ ਲੈਣ ਦਾ ਮਤਾ ਪਕਾਇਆ। ਦੂਜੇ ਦਿਨ ਸਵੇਰੇ ਛੇਤੀ ਉਸ ਨਾਸ਼ਤਾ ਕੀਤਾ ਤੇ ਲੰਮੇ ਉੱਚੇ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਆਪ ਨੂੰ ਸ਼ਿੰਗਾਰਨ ਲੱਗ ਪਈ। ਅੱਗੇ ਨਾਲੋਂ ਵੀ ਵੱਧ ਅੱਜ ਮਿਲਾਪ ਵਾਸਤੇ ਉਸ ਬੜੇ ਉਚੇਚ ਕੀਤੇ ਸਨ ਤੇ ਜਦੋਂ ਸ਼ੀਸ਼ੇ ਅੱਗੇ ਆਈ ਤੇ ਉਹ ਆਪਣੇ ਕੋਲੋਂ ਆਪ ਸ਼ਰਮਾ ਗਈ। ਮੈਥੋਂ ਸੋਹਣਾ ਕੌਣ ਏ? ਉਸ ਆਪਣੇ ਆਪ ਨੂੰ ਵੇਖਦਿਆਂ ਆਖਿਆ। ਕਿਤਾਬਾਂ ਚੁੱਕੀਆਂ ਤੇ ਬੁਰਕਾ ਸੰਭਾਲ ਕੇ ਘਰੋਂ ਨਿਕਲ ਖਲੋਤੀ। ਦੂਸਰੀ ਗਲੀ ਦੀ ਨੁੱਕਰ ਤੇ ਅਫਜ਼ਲ ਖਲੋਤਾ ਉਹਦੀ ਉਡੀਕ ਵੀ ਸੀ ਤੇ ਅਜੀਬ ਅਕੇਵਾਂ ਪਿਆ ਮਹਿਸੂਸ ਕਰਦਾ ਸੀ। ਕਦੀ ਇੱਧਰ ਕਦੀ ਉੱਧਰ ਜਾਂਦਾ, ਝੱਟ ਮਗਰੋਂ ਮੱਥੇ ਤੋਂ ਮੁੜਕਾ ਪੂੰਝਦਾ, ਕਦੀ ਹੱਥ ਵਿੱਚ ਫੜੀ ਕਿਤਾਬ ਨੂੰ ਭਵਾਂਦਾ। ਇਹ ਅਪੜ ਗਈ। ਤੁਸੀਂ ਆ ਗਏ ਹੋ? ਅਫਜ਼ਲ ਨੇ ਕਿਤਾਬ ਨੂੰ ਸੀਨੇ ਤੇ ਰੱਖ ਕੇ ਆਖਿਆ। ਆਹੋ ਜੀ, ਸਫੀਆ ਨੇ ਇੱਕ ਅਜ਼ਲੀ ਮੁਸਕਰਾਹਟ ਨੂੰ ਡਕਦਿਆਂ ਜਵਾਬ ਦਿੱਤਾ। ਮੈਂ ਕੱਲ੍ਹ ਵਾਲੇ ਸਵਾਲ ਦੇ ਜਵਾਬ ਦੀ ਉਡੀਕ ਵਿੱਚ ਹਾਂ। ਉਸ ਆਪਣਾ ਸੱਜਾ ਹੱਥ ਕੰਨ ਤੇ ਧਰ ਲਿਆ, ਜਿਵੇਂ ਉਹਦੇ 'ਚੋਂ ਧੂੰਆਂ ਨਿਕਲਦਾ ਡਕਣਾ ਚਾਹੁੰਦੀ ਸੀ। ਕਿਹੜਾ ਸਵਾਲ? ਉਸ ਨੇ ਜਾਣ ਕੇ ਅਣਜਾਣਤਾ ਲਾਈ ਤੇ ਆਪਣੇ ਇਸ ਵਰਤਾਰੇ ਦਾ ਅਸਰ ਵੇਖਣ ਲਈ ਕਾਣੀ ਅੱਖੀਂ ਅਫਜ਼ਲ ਵੱਲ ਵੇਖਣ ਲੱਗ ਪਈ। ਕਦਮਾਂ ਦੇ ਖੜਾਕ ਤੋਂ ਅੱਡ ਕੋਈ ਨਾ ਬੋਲਿਆ। ਤੁਸਾਂ ਪਿਆਰ ਦਾ ਰੋਣਾ ਰੋਇਆ ਸੀ ਨਾ? ਹਾਂ, ਮੈਨੂੰ ਯਾਦ ਆ ਗਿਆ ਏ। ਕਿ ਤੁਹਾਨੂੰ ਕੋਈ ਹੋਰ ਗੱਲ ਨਹੀਂ ਹੁੰਦੀ? ਸਫੀਆ ਦੇ ਅੰਦਰੋਂ ਔਰਤ ਗਿੜਕੀ। ਗੱਲਾਂ ਤੇ ਸਭ ਆਉਂਦੀਆਂ ਨੇ ਸਫੀਆ, ਪਰ ਤੇਰੇ ਹੁੰਦਿਆਂ ਇਹ ਸਭ ਕੁਝ ਨਹੀਂ। ਤੇਰੇ ਸਾਹਮਣੇ ਤੇ ਜੀ ਕਰਦਾ ਏ ਤੇਰੇ ਸਹਿਪਣ ਦੀਆਂ ਗੱਲਾਂ ਕੀਤੀਆਂ ਜਾਣ। ਉਹਨੂੰ ਹਾਲੇ ਵੀ ਸਫੀਆ ਵੱਲੋਂ ਇਨਕਾਰ ਦਾ ਧੜਕੂ ਸੀ। ਇਸ ਕਰਕੇ ਅਖੀਰਲੇ ਲਫ਼ਜ਼ ਉਹਦੇ ਸੰਗ ਵਿੱਚ ਜਿਵੇਂ ਅੜ ਗਏ। ਤੁਹਾਨੂੰ ਗੱਲ ਬਣਾਉਣੀ ਬੜੀ ਆਉਂਦੀ ਏ, ਸਫੀਆ ਨੇ ਹਾਰ ਮੰਨਦਿਆਂ ਆਖਿਆ ਤੇ ਵਿੱਥ ਘੱਟ ਹੋ ਗਈ। ਪਰ ਉਹ ਡਰ ਗਈ। ਕਈ ਸਵਾਲ ਉਹਦੇ ਜ਼ਿਹਨ ਵਿੱਚ ਉੱਭਰ ਰਹੇ ਸਨ ਜਿਹੜੇ ਸਮਾਜ ਦੇ ਖਾਲੇ ਨੂੰ ਉਲੰਘਦਿਆਂ ਹਰ ਜਵਾਨ ਕੁੜੀ ਦੇ ਸਾਹਮਣੇ ਆਉਂਦੇ ਨੇ। ਲੋਕ ਕੀ ਆਖਣਗੇ? ਅਫਜ਼ਲ ਨੂੰ ਸਫੀਆ ਦੇ ਮੰਨ ਜਾਣ ਦਾ ਯਕੀਨ ਹੋ ਗਿਆ ਸੀ। ਇਹ ਭੈੜੀਆਂ ਗੱਲਾਂ ਤੇ ਜਿਵੇਂ ਇੱਕ ਕੰਡਾ ਸਨ ਜਿਹੜਾ ਹਰ ਫੁੱਲ ਤੋੜਨ ਲੱਗਿਆਂ ਚੁਭਦਾ ਏ। ਮੈਨੂੰ 8 ਵਜੇ ਕਾਲਜ ਜਾਣਾ ਸੀ, ਹੁਣ 9 ਵੱਜ ਗਏ ਨੇ, ਸਫੀਆ ਨੇ ਘੜੀ ਵੱਲ ਵੇਖਦਿਆਂ ਆਖਿਆ ਤੇ ਜਾਂਦਿਆਂ ਆਖਣ ਲੱਗੀ, ਅੱਛਾ ਰਜ਼ੀਆ ਦੇ ਵਿਆਹ ਤੇ ਮਿਲਾਂਗੇ। ਨਹੀਂ, ਮੈਂ ਵਿਆਹਾਂ ਤੇ ਨਹੀਂ ਜਾਂਦਾ। ਕਿਉਂ? ਸਫੀਆ ਖਲੋ ਗਈ। ਸਫੀਆ ਜਦੋਂ ਕੋਈ ਵਹੁਟੀ ਡੋਲੀ ਵਿੱਚ ਬਹਿਣ ਲੱਗਿਆਂ ਰੋਂਦੀ ਏ ਤੇ ਮੇਰੇ ਦਿਲ ਵਿੱਚ ਇੱਕ ਤੂਫਾਨ ਉੱਠਣ ਲੱਗ ਪੈਂਦਾ ਏ। ਮੈਂ ਸੋਚਦਾ ਇਸ ਵੇਲੇ ਰੋਣ ਦੇ 2 ਹੀ ਕਾਰਨ ਹੋ ਸਕਦੇ ਨੇ। ਇੱਕ ਇਹ ਭਈ ਰਸਮਾਂ ਰੀਤਾਂ ਪੂਰੀਆਂ ਕਰਨ ਲਈ ਰੋਇਆ ਜਾਂਦਾ ਏ, ਜਾਂ ਫਿਰ ਉਹਦੇ ਵਾਸਤੇ ਵਹੁਟੀ ਰੋਂਦੀ ਏ ਜਿਹਨੂੰ ਉਹ ਪਿੱਛੇ ਰੋਂਦਾ ਛੱਡ ਚੱਲੀ ਹੋਵੇ ਤੇ ਇੰਜ ਦਾ ਰੋਣਾ ਮੇਰੀ ਬਰਦਾਸ਼ਤ ਤੋਂ ਬਾਹਰ ਹੈ। ਸਫੀਆ ਕਿਧਰੇ ਕੱਲ੍ਹ ਇਹੋ ਗੱਲ ਸਾਡੇ ਆਪਣੇ ਤੇ ਨਾ ਵਰਤੇ। ਅਫਜ਼ਲ ਦੇ ਲਫ਼ਜ਼ਾਂ ਵਿੱਚ ਕਾਂਬਾ ਆ ਗਿਆ। ਤੂੰ ਕਿਹੋ ਜਿਹੀਆਂ ਗੱਲਾਂ ਕਰਨਾ ਹੈ ਅਫਜ਼ਲ? ਸਫੀਆ ਨੇ ਦਲੇਰ ਹੋ ਕੇ ਆਖਿਆ। ਇੰਜ ਨਹੀਂ ਹੋਵੇਗਾ। ਪਰ ਫੇਰ ਵੀ ਇੰਜ ਹੋ ਹੀ ਗਿਆ। ਹਰ ਜਵਾਨ ਕੁੜੀ ਮਾਪਿਆਂ ਦੇ ਹੱਥਾਂ ਦਾ ਖਿਡੌਣਾ ਹੁੰਦੀ ਏ। ਉਹ ਉਸ ਜਾਨਦਾਰ ਖਿਡੌਣੇ ਦੀ ਚੰਗੀ ਕੀਮਤ ਲੱਭਦਿਆਂ ਉਹਨੂੰ ਜਿਹੜੀ ਮਰਜ਼ੀ ਝੋਲੀ ਵਿੱਚ ਪਾ ਦੇਣ ਤੇ ਉਹਦੇ ਮਾਪਿਆਂ ਉਹਨੂੰ ਇੱਕ ਪੁਲਿਸ਼ ਦੀ ਨਰਮ ਤੇ ਕੋਮਲ ਝੋਲੀ ਵਿੱਚ ਸੱਟ ਦਿੱਤਾ। ਪਰ ਇਸ ਜਾਨਦਾਰ ਖਿਡੌਣੇ ਨੂੰ ਪੁਲਿਸ਼ ਦੇ ਇਹ ਕੋਮਲ ਰੇਸ਼ੇ ਤਿੱਖੀਆਂ ਸੂਲਾਂ ਜਾਪਦੇ ਸਨ। ਉਹ ਹੋਣੀ ਹੱਥੋਂ ਮਜਬੂਰ ਸੀ, ਬੇਵੱਸ ਸੀ। ਉਹ ਕਿਸੇ ਦੀ ਹੋ ਚੁੱਕੀ ਸੀ। ਡੋਲੀ ਚੜ੍ਹਦਿਆਂ ਨੂੰ ਅਫਜ਼ਲ ਦੀ ਉਹ ਗੱਲ ਯਾਦ ਆ ਗਈ ਸੀ, ਜਾਂ ਫਿਰ ਉਹ ਉਹਦੇ ਵਾਸਤੇ ਰੋਂਦੀ ਏ ਜਿਹਨੂੰ ਉਹ ਪਿੱਛੇ ਰੋਂਦਿਆਂ ਛੱਡ ਗਈ ਹੋਵੇ। ਸਫੀਆ ਦੇ ਕਾਲਜੇ ਨੂੰ ਰੁੱਗ ਭਰ ਜਾਂਦੇ ਸਨ। ਉਹ ਇਹੋ ਰੋਣਾ ਪਈ ਰੋਂਦੀ ਸੀ, ਦੂਜੀਆਂ 1000 ਕੁੜੀਆਂ ਵਾਂਗੂ। ਸਫੀਆ ਹਾਲੇ ਵੀ ਸਵੈਟਰ ਨੂੰ ਹੱਥ ਵਿੱਚ ਲਈ ਚੁੱਪਚਾਪ ਨਿੱਛ ਲਾਈ ਬੈਠੀ ਸੀ। ਸਫੀਆ ਹਾਲੇ ਵੀ ਸਵੈਟਰ ਨੂੰ ਹੱਥ ਵਿੱਚ ਲਈ ਚੁੱਪਚਾਪ ਨੀਝ ਲਾਈ ਬੈਠੀ ਸੀ। ਉਹਦੇ ਨੈਣ ਕਟੋਰੇ ਨੀਰ ਨਾਲ ਭਰ ਚੁੱਕੇ ਸਨ। ਨਾਲ ਦੀ ਬਾਰੀ ਵਿੱਚੋਂ ਸੂਰਜ ਦੀ ਕਿਰਨ ਤੇ ਸਵਾਰ ਕੋਈ ਭਵਰਾ ਵਾਸ਼ਨਾ ਦਾ ਪਿੱਛਾ ਕਰਦਾ ਅੰਦਰ ਆ ਰਿਹਾ ਸੀ, ਪਰ ਜਾਲੀ ਨਾਲ ਟਕਰਾ ਗਿਆ। ਉਸ ਹਯਾਤੀ ਕੋਲੋਂ ਇਹੋ ਸਿੱਖਿਆ ਸੀ, ਸਫੀਆ ਸਫੀਆ।
ਬੂਹਾ ਖੜਕਿਆ ਤੇ ਉਹਦੇ ਖਿਆਲ ਦੀਆਂ ਤੰਦਾਂ ਟੁੱਟ ਗਈਆਂ। ਉਸ ਬੂਹਾ ਖੋਲ੍ਹਿਆ। ਆਹਾ, ਸਵੈਟਰ ਉਣਿਆ ਜਾ ਰਿਹਾ ਏ। ਮੁੰਡਾ ਹੀ ਹੋਏਗਾ ਇਨਸ਼ਾਅੱਲਾ। ਉਹਦੇ ਸਿਰ ਦੇ ਸਾਈਂ ਨੇ ਨੇੜੇ ਆਉਂਦਿਆਂ ਆਖਿਆ, ਹੈਂ ਤੂੰ ਤਾਂ ਰੋਂਦੀ ਏ। ਐਵੇਂ ਇਕਲਾਪੇ ਵਿੱਚ ਜੀ ਕਾਲਾ ਜਿਹਾ ਪੈ ਜਾਂਦਾ ਏ। ਸਫੀਆ ਸੰਭਲਦਿਆਂ ਬੋਲੀ, ਨਮਾਜ਼ ਪੜ੍ਹਿਆ ਕਰ, ਨਮਾਜ਼, ਅੱਲਾ ਰਹਿਮ ਕਰੇਗਾ। ਉਹਦੇ ਖਾਵੰਦ ਨੇ ਉਹਦਾ ਦੁਪੱਟਾ ਠੀਕ ਕਰਕੇ ਉਹਦੇ ਸਿਰ 'ਤੇ ਦੇ ਦਿੱਤਾ।